ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਕਿਸ ਤਰ੍ਹਾਂ ਪਾਕਿਸਤਾਨ ਦੇ ਪ੍ਰਸਿੱਧ ਅਖਬਾਰ ਦਾ ਐਕਸਪ੍ਰੈਸ ਟ੍ਰਿਬਿਊਨ ਦੇ ਵਿੱਚ ਅਦੀਲਾ ਨੌਰੀਨ ਅਤੇ ਉਮਰ ਵਕਾਰ ਜੀ ਹੋਰਾਂ ਦਾ ਇੱਕ ਲੇਖ ਛਪਿਆ ਹੈ। ਵਿਊਅਰਸ, ਇਹਨਾਂ ਬਾਰੇ ਤੁਹਾਨੂੰ ਦੱਸ ਦਈਏ ਕਿ ਇਹ ਬਹੁਤ ਹੀ दोनों माँ पुत्र ने, बड़े ही प्यारे ने और बड़े ही सूझवान ने और जर्नलिस्ट ने और ये हमेशा ही अकलीतां दे जड़े उपर जदों भी किते भी जुल्म हुंदा है उन्हां दे उपर ਇਹ ਲੇਖ ਲਿਖਦੇ ਨੇ। ਸੋ ਮੂੰਹ ਤੋੜ ਜਵਾਬ ਵੀ ਦਿੰਦੇ ਨੇ ਆਪਣੀਆਂ ਲਿਖਤਾਂ ਰਾਹੀਂ। ਸੋ ਇਹ ਸਾਡੇ ਨਾਲ ਸਾਨੂੰ ਇਹ ਲਿੰਕ ਵੀ ਭੇਜਦੇ ਨੇ ਆਪਣੀਆਂ ਲਿਖਤਾਂ ਦਾ। ਸੋ ਇਹਨਾਂ ਦੀ ਜੋ ਲਿੰਕ ਹੈ, ਲੇਖ ਹੈ, ਉਹ ਆਪਾਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ। ਔਰ ਸਾਡੇ ਮੇਰੇ ਲਈ ਹਮੇਸ਼ਾ ਹੀ ਗੁੱਡ ਵਿਸ਼ੇਸ ਮੈਨੂੰ ਭੇਜਦੇ ਨੇ ਔਰ ਡਾਕਟਰ ਸਾਹਿਬ ਨੂੰ ਵੀ ਆਪਣਾ ਪਿਆਰ ਭੇਜਦੇ ਨੇ। ਸੋ ਉਹਨਾਂ ਬਾਰੇ, ਉਹਨਾਂ ਦੀ ਲਿਖਤ ਬਾਰੇ ਆਪਾਂ ਗੱਲਬਾਤ ਕਰ ਰਹੇ ਹਾਂ। ਜਿਹੜਾ ਇਹ ਮੁੱਦਾ ਕਿਸਾਨ ਮੁੱਦਾ ਚੱਲ ਰਿਹਾ ਹੈ ਉਹਨਾਂ ਬਾਰੇ ਉਹਨਾਂ ਨੇ ਲੇਖ ਲਿਖਿਆ ਹੈ ਔਰ ਉਹਨਾਂ ਲਿਖਿਆ ਹੈ ਕਿ ਜਿਸ ਵਿੱਚ ਉਹਨਾਂ ਨੇ ਮੋਦੀ ਦੀ ਜਿਹੜੀ ਤਾਨਾਸ਼ਾਹੀ ਨੂੰ ਚੈਲੰਜ ਕਰਦੇ ਸਿੱਖ ਜਿਹੜੇ ਫੈਕਟਰ ਨੇ ਤੇ ਦਿੱਲੀ ਨੂੰ ਪਾਏ ਘੇਰੇ ਨੂੰ ਸਾਊਥ ਏਸ਼ੀਆ ਦੇ ਵਿੱਚ ਹਿੰਦੂਤਵਾ ਦੇ ਖਿਲਾਫ ਜਿਹੜਾ ਆਰ-ਪਾਰ ਦੀ ਲੜਾਈ ਦੱਸਿਆ ਹੈ, ਉਹਨਾਂ ਦੀ ਲਿਖਤ ਆਪਾਂ ਜਿਹੜੀ ਆ ਉਹ ਤੁਹਾਡੇ ਨਾਲ ਵਿਊਅਰਸ ਸ਼ੇਅਰ ਕਰਨ ਜਾ ਰਹੇ ਹਾਂ। ਸੋ ਅਸੀਂ ਵਿਕਾਰ ਜੀ ਹੋਰਾਂ ਦਾ ਤੇ ਅਦੀਲਾ ਨੌਰੀਨ ਹੋਰਾਂ ਜੀ ਦਾ ਬਹੁਤ-ਬਹੁਤ ਸ਼ੁਕਰੀਆ ਅਦਾ ਕਰਦੇ ਹਾਂ ਔਰ ਡਾਕਟਰ ਸਾਹਿਬ ਕੋਲੋਂ ਉਹਨਾਂ ਦੇ ਵਿਚਾਰ ਸੁਣਦੇ ਹਾਂ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਤੁਸੀਂ ਬਹੁਤ ਚੰਗੇ ਲਫ਼ਜ਼ ਜਿਹੜੇ ਨੇ ਭੈਣ ਜੀ ਲਈ ਵਰਤੇ ਨੇ, ਅਦੀਲਾ ਨੌਰੀਨ ਜੀ ਲਈ ਔਰ ਉਮਰ ਵਕਾਰ ਜੀ ਲਈ। ਮੈਂ ਸਮਝਦਾ ਹਾਂ ਵੀ ਬਹੁਤ ਵਾਰ ਦੁਨੀਆ ਦੇ ਵਿੱਚ ਪੱਤਰਕਾਰਾਂ ਦੀ ਵੀ ਕਮੀ ਨਹੀਂ ਹੈ ਔਰ ਬੜੇ ਬੜੇ ਰਿਸਰਚਰ ਵੀ ਨੇ, ਪਰ ਜਦੋਂ ਤੁਸੀਂ ਇੱਕ ਦਿਲ ਦੇ ਵਿੱਚ ਸੱਚ ਲੈ ਕੇ ਔਰ ਤੁਸੀਂ ਸਮਝਦੇ ਹੋ ਕਿ ਭਾਈ ਇਹਨਾਂ ਦੀ ਆਵਾਜ਼ ਕੋਈ ਨਹੀਂ ਹੈ, ਅਸੀਂ ਆਵਾਜ਼ ਬਣਨਾ, ਔਰ ਉਸ ਦੇ ਵਿੱਚ ਜਦੋਂ ਤੁਸੀਂ ਇਹ ਗੱਲ ਮਨ 'ਚ ਵਸਾ ਲੈਂਦੇ ਹੋ, ਫਿਰ ਤੁਹਾਡੀ ਲਿਖਤ ਦੇ ਅੰਦਰ ਵੀ ਰਵਾਨਗੀ ਹੁੰਦੀ ਹੈ, ਕਿਉਂਕਿ ਤੁਸੀਂ ਬੇਲੌਸ ਹੋ ਕੇ ਇਮਾਨਦਾਰੀ ਨਾਲ ਜਿਹੜਾ ਮੁੱਦੇ ਦੇ ਉੱਤੇ ਗੱਲ ਕਰ ਰਹੇ ਹੁੰਦੇ ਹੋ। ਔਰ ਇਸੇ ਅੰਦਾਜ਼ ਦੇ ਵਿੱਚ ਔਰ ਮੈਂ ਦੇਖਦਾ ਹਾਂ ਵੀ ਪਿਛਲੇ ਕੁਝ ਸਾਲਾਂ ਤੋਂ ਜਦੋਂ ਤੋਂ TV 84 ਦੇ ਨਾਲ ਅਸੀਂ ਦੇਖਦੇ ਹਾਂ ਬਹੁਤ ਸਾਰੇ ਸਾਡੇ ਵੀਰ ਭੈਣਾਂ ਜੁੜੇ ਨੇ। ਅਦੀਲਾ ਨੌਰੀਨ ਜੀ ਦੀਆਂ ਲਿਖਤਾਂ ਅਸੀਂ ਬਹੁਤ ਵਾਰ ਡਿਸਕਸ ਕੀਤੀਆਂ ਨੇ ਔਰ ਹੁਣ ਵੀ ਜਦੋਂ ਕੱਲ ਮੇਰੇ ਸਾਹਮਣੇ ਦੋਨੋਂ ਲਿਖਤਾਂ ਆਈਆਂ, ਰੂਪੀ ਕੌਰ ਜਿਨ੍ਹਾਂ ਦਾ ਵਾਸ਼ਿੰਗਟਨ ਪੋਸਟ ਦੇ ਵਿੱਚ ਆਰਟੀਕਲ ਜਿਸ ਨੇ ਹਿੰਦੂ ਤਵੀਆਂ ਦੇ ਢਿੱਡੀ ਪੀੜਾਂ ਪਾਈਆਂ, ਔਰ ਨਾਲ ਦੀ ਨਾਲ ਭੈਣ ਜੀ ਅਦੀਲਾ ਨੌਰੀਨ ਜੀ ਦੀ ਲਿਖਤ ਔਰ ਉਹਨਾਂ ਦੇ ਫਰਜ਼ੰਦ ਉਮਰ ਵਕਾਰ ਉਹਨਾਂ ਦੀ। ਔਰ ਜਿੱਥੇ ਇੱਕ ਪਾਸੇ ਅਮਰੀਕਾ ਦਾ ਇੱਕ ਮਸ਼ਹੂਰ ਅਖਬਾਰ ਦੇ ਵਿੱਚ ਜਿਹਦੀ ਕੁਆਟਰ ਪੇਜ ਐਡ ਲੈਣ ਦੇ ਲਈ 30 ਤੋਂ 35 ਹਜ਼ਾਰ ਡਾਲਰ ਖਰਚ ਹੁੰਦੇ ਨੇ, ਉਸ ਦੇ ਵਿੱਚ ਓਪੀਨੀਅਨ ਛਪਦਾ ਹੈ, ਉੱਥੇ ਮੈਂ ਸਮਝਦਾ ਹਾਂ ਵੀ ਪਾਕਿਸਤਾਨ ਦੀ ਸਰਜ਼ਮੀਨ ਦੇ ਉੱਤੇ ਜਿੱਥੇ ਜ਼ਾਹਿਰ ਹੈ ਅਸੀਂ ਵੀ ਪਾਕਿਸਤਾਨੀ ਆਵਾਮ, ਮੀਡੀਆ ਔਰ ਹਕੂਮਤ ਨੂੰ ਅਪੀਲ ਕੀਤੀ ਔਰ ਉਹਦਾ ਬਹੁਤ ਚੰਗਾ ਜਿਹੜਾ ਉਹ ਸਾਨੂੰ ਰਿਸਪੌਂਸ ਮਿਲਿਆ। ਪ੍ਰਿੰਟ ਮੀਡੀਆ ਦੇ ਵਿੱਚ ਜਦੋਂ ਕੁਝ ਛਪਦਾ ਹੈ ਉਹ ਇੱਕ ਪਰਮਾਨੈਂਟ ਰੈਕਡ ਵੀ ਹੁੰਦਾ ਹੈ ਰਿਸਰਚ ਸਕਾਲਰਸ ਦੇ ਐਂਗਲ ਤੋਂ ਵੀ। ਔਰ ਪਾਕਿਸਤਾਨ ਦਾ ਮਸ਼ਹੂਰ ਅਖਬਾਰ ਜਿਹੜਾ ਐਕਸਪ੍ਰੈਸ ਟ੍ਰਿਬਿਊਨ ਹੈ, ਉਹਦੇ 'ਚ ਜਿਹੜਾ ਕੱਲ ਨਹੀਂ ਜੀ 14 ਦਸੰਬਰ ਨੂੰ ਭੈਣ ਜੀ ਅਦੀਲਾ ਨੌਰੀਨ ਔਰ ਉਹਨਾਂ ਦੇ ਫਰਜ਼ੰਦ ਉਮਰ ਵਕਾਰ ਉਹਨਾਂ ਦੀ ਲਿਖਤ ਛਪੀ ਹੈ ਔਰ ਉਹਨਾਂ ਦੇ ਨਾਲ ਉਹਨਾਂ ਦੀ ਈਮੇਲ ਵੀ ਆਈ। ਉਹਨਾਂ ਨੇ ਇਹ ਲਿਖਿਆ ਕਿ ਵੀ ਅਸੀਂ we have been regularly following your discourse on farmers' protests. Your message to Pakistan was well received and applied. We did the article on the subject. फिर उन्होंने हवाला देता है और उन्होंने we would also like to extend our condolences on sad departure of Sant Baba Ram Singh ji, Nanak sir, Singheda of Karnal. और फिर उन्होंने कहा दिस सैक्रिफाइस विल नॉट गो इन वेन, कि ये व्यर्थ नहीं जाएगी। आवर कम्प्लीमेंट्स टू पैन नीलम कौर जी फॉर हर वंडरफुल डिस्कोर्स एंड कीपिंग द डिस्कशन अलाइव। सो बहुत बहुत शुक्रिया पहला तो अदीला भैन जी और उमर वकार साहब, रब तुहानू होर भी हिम्मत दे और साडी तां जिहड़ी वोकैबुलरी है ਉਹਦੇ ਚ ਚੜ੍ਹਦੀ ਕਲਾ ਹੁੰਦੀ ਹੈ, ਤੁਹਾਨੂੰ ਚੜ੍ਹਦੀ ਕਲਾ ਦੇ, ਕਿਉਂਕਿ ਚੜ੍ਹਦੀ ਕਲਾ ਦਾ ਕੋਈ ਅੰਗਰੇਜ਼ੀ ਟਰਾਂਸਲੇਸ਼ਨ ਨਹੀਂ, ਉਹ ਚੜ੍ਹਦੀ ਕਲਾ ਹੀ ਹੈ। ਉਹ ਜਦੋਂ ਤੁਸੀਂ ਚੜ੍ਹਦੀ ਕਲਾ ਵਾਲਿਆਂ ਨੂੰ ਜਿਹੜੇ ਮੌਤ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਮੌਤ ਨੂੰ ਵੀ ਮਜ਼ਾਕ ਕਰ ਰਹੇ ਹੁੰਦੇ ਨੇ, ਉਹ ਚੜ੍ਹਦੀ ਕਲਾ ਹੈ ਔਰ ਰੱਬ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ੇ। ਔਰ ਜਿਹੜਾ ਟਾਈਟਲ ਹੁੰਦਾ ਹੈ ਬਹੁਤ ਵਾਰ ਉਹੀ ਆਪਣੇ ਆਪ 'ਚ ਇੱਕ ਕਹਾਣੀ ਕਹਿ ਰਿਹਾ ਹੁੰਦਾ ਹੈ। ਕੋਈ ਫਾਰਮਰ ਪ੍ਰੋਟੈਸਟ ਦੇ ਥੱਲੇ ਲਿਖਦਾ ਹੈ ਜਾਂ ਉਹਨੂੰ ਬਿਆਨਿਆ ਜਾਂਦਾ ਹੈ, ਕੋਈ ਉਹਨੂੰ ਆਲ ਇੰਡੀਆ ਬਣਾਉਣ ਦੇ ਯਤਨਾਂ 'ਚ ਹੈ। ਕਈਆਂ ਨੂੰ ਇਹ ਹੈ ਕਿ ਵੀ ਇਹ ਲੈਫਟਿਸਟ ਦੇ ਨਾਲ ਜਿਵੇਂ ਦੁਸ਼ਮਣ ਦਾ, ਔਰ ਦੂਸਰੇ ਵੀ
ਆਪਣੇ 'ਚ ਵੀ ਇੱਕ ਵੱਡਾ ਤਬਕਾ ਉਹਨਾਂ ਨੂੰ ਇਹ ਖੌਫ ਹੈ ਕਿ ਵੀ ਜੇ ਅਸੀਂ ਸਿੱਧਾ ਖਾਲਿਸਤਾਨ ਨਾਲ ਜੋੜ ਦਿੱਤਾ ਤੇ ਇਹਨਾਂ ਨੇ ਫਿਰ ਉਹਨੂੰ ਪਾਕਿਸਤਾਨ ਨਾਲ ਜੋੜ ਦੇਣਾ ਹੈ। ਮੈਂ ਕਹਿੰਦਾ ਕਿ ਸੋ ਵਾਟ, ਜਿਹਦੇ ਨਾਲ ਮਰਜ਼ੀ ਜੋੜੋ, ਹੁਣ ਲੜਾਈ ਆਰ ਪਾਰ ਦੀ ਹੈ। ਔਰ ਆਰਟੀਕਲ ਦਾ ਟਾਈਟਲ ਆਪਣੇ ਆਪ 'ਚ ਇਹ ਕਲੀਅਰ ਮੈਸੇਜ ਹੈ, ਦ ਸਿੱਖ ਫੈਕਟਰ ਐਂਡ ਸੀਜ ਆਫ ਦਿੱਲੀ। ਹੁਣ ਦਿੱਲੀ ਦਾ ਘੇਰਾ ਜਦੋਂ ਤੁਸੀਂ ਗੱਲ ਕਰਦੇ ਹੋ, ਫਿਰ 1783 ਜਦੋਂ ਹੁੰਦਾ ਜੀ ਸਰਦਾਰ ਬਘੇਲ ਸਿੰਘ ਨੇ ਦਿੱਲੀ ਘੇਰੀ। ਸੋ ਇਹ ਆਪਣੇ ਆਪ ਦੇ ਵਿੱਚ ਜਿਹੜੇ ਲਫ਼ਜ਼ਾਂ ਦਾ ਜਾਦੂ ਹੁੰਦਾ ਹੈ, ਉਹਦੇ 'ਚ ਸਾਰੀ ਹਿਸਟਰੀ ਆ ਕੇ ਸਾਹਮਣੇ ਖਲੋ ਜਾਂਦੀ ਹੈ। ਜਦੋਂ ਉਸ ਜ਼ਮਾਨੇ 'ਚ ਵੀ ਸਿੰਘਾਂ ਦਾ ਬੋਲਾ ਸੀ ਕਿ ਦਿੱਲੀ ਤੇ ਬਿੱਲੀ ਦਾ ਕੀ ਮਾਰਨਾ, ਜਦੋਂ ਮਰਜ਼ੀ ਮਾਰ ਲਓ, ਫਤਿਹ ਕਰਕੇ ਵੀ ਛੱਡ ਆਉਂਦਾ ਸੀ, ਇਸ ਲਈ 18 ਵਾਰ ਗਿਆ ਉੱਥੇ। ਹੁਣ ਇਹ ਸੀਜ ਆਫ ਦਿੱਲੀ ਜਿਹੜੀ ਹੈ ਆਪਣੇ ਆਪ 'ਚ ਇੱਕ ਮੈਸੇਜ ਹੈ। ਔਰ ਉਹਦੇ 'ਚ ਮੈਂ ਸਾਰਾ ਆਰਟੀਕਲ ਤਾਂ ਨਹੀਂ, ਉਹਦੇ 'ਚ ਕੁਛ ਐਕਸਰਪਟਸ ਜਿਹੜੇ ਕਿ ਇਸ ਦੀ ਫੀਲ ਔਰ ਇਸ ਦੀ ਜਿਹੜੀ ਟਰੂਥ ਹੈ, ਜੋ ਅੱਜ ਦੀ ਸਿਚੁਏਸ਼ਨ ਹੈ, ਉਹਨੂੰ ਬਿਆਨਦੇ ਨੇ। ਉਹਨਾਂ ਨੇ ਲਿਖਿਆ, ਐਜ਼ ਦਾ ਫਾਰਮਰ ਸੀਜ ਆਫ ਦਿੱਲੀ ਹੈਜ਼ ਬ੍ਰੌਟ ਦਾ ਇੰਡੀਅਨ ਕੈਪੀਟਲ ਟੂ ਅ ਸਟੈਂਡ ਸਟਿਲ, there is debate in international media about Modi's fascist policies and how Indian Sikhs are being marginalized through RSS lawful war. The Sikh diaspora across Europe and North America came out in droves to condemn Hindutva's fascist agenda. Calls for Bharat Bandh are resonating across India as farmers from Indian Punjab, Haryana, Himachal, UP, Madhya Pradesh, even South India are rising in protest against crony capitalism and the chokehold of the Adanis and Ambanis on the peasantry that feeds 1.3 billion people. ਇਹ ਬਹੁਤ ਖੂਬਸੂਰਤੀ ਦੇ ਨਾਲ ਦੁਸ਼ਮਣ ਵੀ ਆਇਡੈਂਟੀਫਾਈ ਕੀਤੇ ਨੇ, ਫਾਸ਼ਿਸਟ ਏਜੰਡਾ ਮੋਦੀਆਂ ਦਾ, ਫਿਰ ਜਿਹੜੇ ਉਹਨਾਂ ਦੇ ਅੱਗੋਂ ਕਰੋਨੀ ਕੈਪੀਟਲਿਸਟ ਅਡਾਨੀ ਅੰਬਾਨੀ, ਚੈਲੰਜ ਵੀ ਉਹਨਾਂ ਨੂੰ ਜਿਹੜੇ 3 ਬਿਲੀਅਨ ਲੋਕਾਂ ਨੂੰ ਜਿਹੜਾ ਉਹ ਖਵਾਉਂਦੇ ਨੇ। ਔਰ ਨਾਲ ਦੀ ਨਾਲ ਉਹਨਾਂ ਨੇ ਸ਼ੁਰੂਆਤ ਹੀ ਇਹ ਕੀਤੀ ਸੀ ਕਿ ਭਾਈ ਇਹ ਆਲਰੇਡੀ ਉੱਥੇ ਸਿਚੁਏਸ਼ਨ ਸਟੈਂਡ ਸਟਿਲ ਹੈ, ਪਰ ਇੰਟਰਨੈਸ਼ਨਲ ਮੀਡੀਆ ਦੇ ਵਿੱਚ ਡਿਬੇਟ ਜਿਹੜੀ ਹੈ ਔਰ ਇੰਟਰਨੈਸ਼ਨਲ ਲੈਵਲ ਦੇ ਉੱਤੇ ਗੱਲ ਯੂਰਪ, ਨਾਰਥ ਅਮਰੀਕਾ 'ਚ ਸਿੱਖ ਡਾਇਸਪੋਰਾ ਲੈ ਗਿਆ ਔਰ ਉਹ ਇਨ ਡਰੌਪਸ ਹੁੰਦਾ ਵੱਡੀ ਗਿਣਤੀ 'ਚ। ਉਹ ਜਿਹੜਾ ਹਿੰਦੂਤਵਾ ਦਾ ਫਾਸ਼ਿਸਟ ਏਜੰਡਾ ਹੈ ਉਹਦੇ ਖਿਲਾਫ ਖਲੋਤੇ ਨੇ। ਇਹ ਹੈ ਜਦੋਂ ਤੁਸੀਂ ਸਿਚੁਏਸ਼ਨ ਪ੍ਰਤੀ ਇਮਾਨਦਾਰ ਹੁੰਦੇ ਹੋ, ਤੁਹਾਨੂੰ ਪਤਾ ਹੁੰਦਾ ਵੀ ਹੈ ਕੀ ਹੈ। ਇਹ ਬਿੱਲ ਨੇ 3 ਕਾਨੂੰਨ ਬਣ ਗਏ, ਕਾਨੂੰਨ ਵਾਪਸ ਵੀ ਹੋ ਜਾਂਦੇ ਨੇ, ਫਿਰ ਜੈਸੇ ਥੇ ਕਿਹੜੇ ਜਦੋਂ ਕਾਨੂੰਨ ਨਹੀਂ ਸੀ ਬਣੇ ਉੱਥੇ ਕੋਈ ਬਹਾਰਾਂ ਲੱਗੀਆਂ ਹੋਈਆਂ ਸੀ। 5 ਤੋਂ 10 ਹਜ਼ਾਰ ਸੁਸਾਈਡ 2-3 ਸਾਲ ਦੇ ਵਿੱਚ ਉਹਦੀ ਫਿਗਰ ਜਿਹੜੀ ਹੈ ਇਵਨ ਲਿਬਰਲੀ ਦਿੱਤੀ ਜਾਂਦੀ ਹੈ। ਬੇਜ਼ਮੀਨੇ ਉਹ ਹੋ ਹੀ ਰਹੇ ਨੇ, ਬੁਰਾ ਹਾਲ ਬੌਂਕੇ ਦਿਹਾੜੇ ਉਹਨਾਂ ਦੇ ਬਣੇ ਹੋਏ ਸੀ। ਸੋ ਹੁਣ ਜਿਹੜਾ ਇਹ ਫਾਸ਼ਿਸਟ ਏਜੰਡਾ ਜਿਹਨੂੰ ਇਹ ਤਾਂ ਇੱਕ ਉਹ ਬਣ ਗਿਆ, ਜਿਵੇਂ ਇੱਕ ਕਿਸਾਨ ਨੇ ਕਿਹਾ, ਉਹਨੇ ਕਿਹਾ ਜੀ ਬਿਮਾਰ ਤਾਂ ਅਸੀਂ ਪਹਿਲਾਂ ਹੀ ਸੀ, ਇਹਨਾਂ ਦੀਆਂ ਹਕੂਮਤਾਂ ਨੇ ਕੀਤਾ, ਮੋਦੀ ਨੇ ਸਾਨੂੰ ICU 'ਚ ਪਹੁੰਚਾ ਦਿੱਤਾ। ਸੋ ਇੰਨਾ ਕੁ ਫਰਕ ਹੈ, ਜਾਂ ਇਹਨੂੰ ਕਹੋ ਕਿ ਲਾਸਟ ਸਟਰਾ ਔਨ ਕੈਮਲਸ ਬੈਕ, ਕਿ ਅਖੀਰਲਾ ਤਿੰਨਕਾ ਜਿਹੜਾ ਆਇਆ ਕੈਮਲ ਦੇ, ਕੈਮਲ ਬਹਿ ਗਿਆ, ਕਹਿੰਦਾ ਨਹੀਂ ਖਲੋਂਦਾ ਮੈਂ। ਹੁਣ ਇਹੀ ਹੈ ਵੀ ਇੱਕ ਪਾਸੇ ਫਾਸ਼ਿਸਟ ਨੇ, ਇੱਕ ਪਾਸੇ ਆ ਕੇ ਸਿੱਖ ਖਲੋ ਗਏ, ਜਿਨ੍ਹਾਂ ਨੇ ਬਾਕੀਆਂ ਨੂੰ ਵੀ ਹੌਸਲਾ ਦਿੱਤਾ ਹੈ। ਬਾਕੀ ਕਿਸਾਨ ਜਾਂ ਦੂਜੇ ਵੀ ਹੌਲੀ ਜੁਆਇਨ ਕਰਨਗੇ, ਕਿਉਂਕਿ ਇਨ ਦਾ ਐਂਡ ਖਾਲਸਾ ਹੀ ਜਿਹੜਾ ਹੈ ਉੱਥੇ ਇਹੀ ਨਹੀਂ ਕਿ ਬਈ ਅਸੀਂ ਜਿਹੜਾ ਇਹਨਾਂ ਦੀ ਹੈਂਕੜ ਭੰਨਣੀ ਹੈ। ਅਸੀਂ ਅਲਟੀਮੇਟਲੀ ਜਿਹੜਾ ਸੱਚ, ਹੱਕ, ਇਨਸਾਫ ਦਾ ਰਾਜ ਦਾ ਕਾਨਸੈਪਟ ਹੈ ਗੁਰੂ ਨਾਨਕ ਸਾਹਿਬ ਦਾ, ਉਸ ਧਰਤੀ ਦੇ ਉੱਤੇ ਉਹ ਸਿੱਖਾਂ ਨੇ ਹੀ ਦੇਣੇ, ਇਹਦੇ ਬਾਰੇ ਕੋਈ ਦੋ ਰਾਵਾਂ ਨਹੀਂ ਹੋਣੀਆਂ ਚਾਹੀਦੀਆਂ। ਵਾਟ ਇਜ਼ ਇਨ ਦਾ ਬਿੱਲ, ਫਿਰ ਉਹਨਾਂ ਨੇ 3 ਹੀ ਬਿੱਲ ਐਕਸਪਲੇਨ ਕੀਤੇ ਨੇ। ਉਹਦੇ 'ਚ ਐਸੈਂਸ਼ੀਅਲ ਕਮੋਡਿਟੀਜ਼ ਐਕਟ ਹੈ ਕਿ ਭਾਈ ਇਹਨੂੰ ਜਿਹੜਾ ਉਹ ਅਮੈਂਡ ਕਰਕੇ ਡੀਰੈਗੂਲੇਟ ਕਰ ਰਹੇ ਨੇ ਉਹ ਪ੍ਰਾਈਸਿਸ ਔਰ ਕੁਆਂਟਿਟੀ ਸੋਲਡ ਆਫ ਸਰਟਨ ਕਮੋਡਿਟੀਜ਼, ਜਿਹੜਾ ਫਿਰ ਜਿਹੜਾ ਫੈਸਿਲੀਟੇਟ ਕੰਟਰੈਕਟ ਫਾਰਮਿੰਗ, ਜਿਹੜੀ ਜ਼ਾਹਰ ਹੈ ਅਡਾਨੀ ਅੰਬਾਨੀ ਨੂੰ ਫਾਇਦਾ ਪਹੁੰਚਾਉਣ ਲਈ ਹੈ। ਔਰ ਪ੍ਰਾਈਵੇਟ ਮਾਰਕੀਟਸ ਜਿਹੜੀਆਂ ਆਲਰੇਡੀ ਐਗਜ਼ਿਸਟਿੰਗ ਐਗਰੀਕਲਚਰ ਪ੍ਰੋਡਿਊਸ ਮਾਰਕੀਟ ਕਮੇਟੀ ਹੈ APMC, ਉਹਦੇ ਬਰਾਬਰ ਲਿਆਉਣ ਦਾ ਮਤਲਬ ਹੈ ਵੀ APMC ਅਲਟੀਮੇਟਲੀ ਇਰਰੈਲੇਵੈਂਟ ਹੋ ਜਾਏਗਾ। ਔਰ ਉਹਨਾਂ ਨੂੰ ਆਲਰੇਡੀ ਫਾਰਮਰਸ ਨੂੰ ਰਾਈਟਲੀ ਦੇ ਥਿੰਕ ਕਿ ਇਹਦੇ ਮਤਲਬ ਇਹ ਹੋਏਗਾ ਕਿ ਜਿਹੜੀ ਈਵਨ ਕੋਈ ਗਾਰੰਟੀਜ਼ ਨੇ ਜਾਂ ਮਾੜਾ ਮੋਟਾ ਮਿਨੀਮਮ ਸਪੋਰਟ ਪ੍ਰਾਈਸ ਉਹ ਵੀ ਜਾਂਦਾ ਲੱਗੇਗਾ। ਔਰ ਜਿਹੜਾ ਇਸ ਸਾਰੇ ਦੇ ਨਾਲ ਜੇ APMC ਕਲੈਪਸ ਹੁੰਦੀ ਹੈ ਤਾਂ ਪ੍ਰਾਈਵੇਟ ਆਪਰੇਟਰ, ਟਰੇਡਰ, ਕਮਿਸ਼ਨ ਏਜੈਂਟਸ ਇਹ ਆ ਕੇ ਜਿਹੜਾ ਉਹ ਕੀਮਤ ਡਿਸਾਈਡ ਕਰਨਗੇ। ਹੁਣ ਬਿਹਾਰ ਦੇ ਵਿੱਚ 2006 ਤੋਂ ਇਹ ਖਤਮ ਕੀਤਾ ਹੋਇਆ ਮੰਡੀ ਸਿਸਟਮ, ਉੱਥੇ ਹਾਲ ਇਹ ਹੈ ਵੀ ਇੰਨੀ ਘੱਟ ਕੀਮਤ ਤੇ ਖਰੀਦਦੇ ਨੇ ਕਿ ਇਹੀ ਜਿਹੜੇ ਇਹਨਾਂ ਦੇ ਆੜਤੀਏ ਲਾਲੇ ਨੇ
ਉੱਥੋਂ ਝੋਨਾ ਚੁੱਕ ਕੇ ਪੰਜਾਬ 'ਚ ਲਿਆ ਕੇ ਉਹਨਾਂ ਨੇ ਇਸ ਸਾਲ ਵੇਚਿਆ, ਕਿਉਂਕਿ ਪੰਜਾਬ 'ਚ 2000 ਦੇ ਨੇੜੇ ਮਿਨੀਮਮ ਸਪੋਰਟ ਪ੍ਰਾਈਸ ਹੈ ਰਾਈਸ ਦਾ, ਤੇ ਬਿਹਾਰ 'ਚ ਜਿਹੜਾ ਵਪਾਰੀ ਹੈ ਉਹ 1000-1200 ਨੂੰ ਚੁੱਕ ਰਿਹਾ। ਸੋ ਇਹ ਬਿਲਕੁਲ ਇਵੇਂ ਹੀ ਵਾਪਰਨ ਜਾ ਰਿਹਾ। ਫਿਰ ਉਹਨਾਂ ਨੇ ਕਿਹਾ ਜੀ ਫਾਰਮਰਸ ਕਹਿੰਦੇ ਨੇ ਕਿ ਵੀ ਇਹ ਸਾਨੂੰ, ਇਹ ਸਾਡੇ ਫਾਇਦੇ 'ਚ ਨਹੀਂ, ਇਹਨਾਂ ਨੂੰ ਹਟਾਓ। ਔਰ 3 ਮਹੀਨੇ ਹੋ ਚੁੱਕੇ ਨੇ ਔਰ ਮੋਦੀ ਸਰਕਾਰ ਇਹਦੇ ਬਾਵਜੂਦ ਪ੍ਰੋਟੈਸਟ, ਔਰ ਦੂਜੇ ਪੰਜਾਬ 'ਚ 2 ਮਹੀਨੇ ਟ੍ਰੇਨਾਂ ਰੋਕ ਕੇ ਬੈਠੇ ਰਹੇ, ਉਹਨਾਂ ਦੇ ਕੋਈ ਕੰਨ ਦੇ ਉੱਤੇ ਜੂੰ ਨਹੀਂ ਸਰਕੀ। ਫਿਰ ਉਹਨਾਂ ਨੇ ਇੱਕ ਆਰਟੀਕਲ ਦਾ ਹਵਾਲਾ ਦਿੱਤਾ ਹੈ, 3 ਐਗਰੀ ਬਿਲਸ ਆਫ ਮੋਦੀ ਗਵਰਨਮੈਂਟ, ਪ੍ਰੋਫਿਟ ਫਾਰ ਅਡਾਨੀ ਅੰਬਾਨੀ, ਡਿਸਟਰਕਸ਼ਨ ਆਫ ਲਾਈਵਸ ਐਂਡ ਲਾਈਵਲੀਹੁੱਡਸ ਆਫ ਮਿਲੀਅਨਸ ਆਫ ਫਾਰਮਰਸ। ਇਸ ਦੇ ਹਵਾਲੇ ਨਾਲ ਉਹਨਾਂ ਨੇ ਗੱਲ ਕੀਤੀ ਹੈ ਵੀ ਕਿਵੇਂ ਇਹ ਹੋਰ ਅਨਐਮਪਲੋਇਮੈਂਟ ਨੂੰ ਵੀ ਵਧਾਏਗਾ ਔਰ ਇਸ ਸਾਰੇ ਦੇ ਨਾਲ ਕੈਪੀਟਲਿਜ਼ਮ ਕਿਵੇਂ ਵਾਪਸ ਆਪਣੇ ਪੈਰ ਜਮਾ ਰਿਹਾ। ਔਰ ਇਹ ਅਲਟੀਮੇਟਲੀ ਇਹ ਜਿਹੜੇ ਬਿੱਲ ਨੇ ਇਹਦੇ ਥੱਲੇ ਇਹ ਜਿਹੜੇ ਅਡਾਨੀ ਅੰਬਾਨੀ ਨੇ ਸਾਰੀ ਫੂਡ ਚੇਨ, ਜਿਹਦੇ 'ਚ ਫਾਰਮਿੰਗ, ਪਰਚੇਜ਼, ਟਰਾਂਸਪੋਰਟ, ਸਟੋਰੇਜ, ਔਰ ਇਹ ਸਾਰਾ ਇਹਨਾਂ ਨੂੰ ਬਿਗ ਕਾਰਪੋਰੇਟ ਘਰਾਣੇ ਇਹਨਾਂ ਨੂੰ ਜਿਹੜਾ ਉਹ ਆਪਣੇ ਜੱਫੇ 'ਚ ਲੈ ਲੈਣਗੇ। ਔਰ ਇਹ ਜਿਹੜਾ, ਕਿਉਂਕਿ ਫਿਰ ਉਹਨਾਂ ਨੇ ਬੈਕਗਰਾਉਂਡ ਦਿੱਤੀ ਹੈ ਕਿ ਵੀ ਅਡਾਨੀ ਅੰਬਾਨੀ ਨੂੰ ਕਿਉਂ ਇਹ ਅਪੀਸ ਕਰਨ ਤੇ ਲੱਗਿਆ, ਕਿਉਂਕਿ ਉਹਨਾਂ ਨੇ ਹੀ ਇਲੈਕਟਰਲ ਸਪਾਂਸਰ ਨੇ ਇਹਦੇ ਸਾਰੀਆਂ 2014-2019 ਦੀਆਂ ਮੁਹਿੰਮਾਂ ਇਹਨਾਂ ਨੇ ਫਾਈਨੈਂਸ ਕੀਤੀਆਂ ਨੇ। ਔਰ ਇਸ ਸਾਰੇ ਦੇ ਨਾਲ ਨਾਲ ਹੁਣ ਉਹਨਾਂ ਨੇ ਜਿਹੜਾ ਟਾਈਟਲ ਦੇ ਨਾਲ ਮੇਲ ਖਾਂਦਾ ਹੈ, ਵਾਈ ਹੈਜ਼ ਦਾ ਸਿੱਖ ਫੈਕਟਰ ਬਿਕਮ ਸੋ ਪ੍ਰੋਮੀਨੈਂਟ in the current protests and what are the ramifications for the Indian polity। ਵੀ ਇਹ ਤਾਂ ਹੋ ਗਿਆ ਕਿ ਅਡਾਨੀ ਅੰਬਾਨੀ ਨੂੰ ਕਿਉਂ ਅਪੀਜ਼ ਕਰਨਾ ਹੈ, ਫਾਰਮ ਬਿਲਸ ਕੀ ਕਰਨਗੇ, ਪਰ ਸਿੱਖ ਫੈਕਟਰ ਕਿਉਂ ਆਲ ਆਫ ਏ ਸਡਨ ਜਿਹੜਾ ਉਹ ਖੁੱਲ ਕੇ ਇਹਦੇ ਵਿਰੋਧ 'ਚ ਆ ਗਿਆ। ਮੋਦੀ ਹੈਜ਼ ਬੁਲਡੋਜ਼ਡ ਮੇਜਰ ਲਿਬਰਲ ਐਂਡ ਪ੍ਰੋ ਮਾਈਨੋਰਿਟੀ ਮੂਵਮੈਂਟਸ ਇਨ ਦਾ ਰੀਸੈਂਟ ਪਾਸਟ, ਫॉर एग्जांपल the sanctioning of CAA, NRC and abrogation of Article 370 and 35A in Indian illegally occupied Jammu and Kashmir. The Shaheen Bagh protest by Muslim women was dealt by incentives of talks and coercion through state machinery and taking help from Indian courts, which are already compromised by RSS insiders। ਜਿਹੜੀ ਗੱਲ ਅਸੀਂ ਪਹਿਲੇ ਸੈਗਮੈਂਟ 'ਚ ਕਹੀ ਹੈ ਕਿ ਇਹ ਹੁਣ ਅਗੇਨ ਸੁਪਰੀਮ ਕੋਰਟ ਦਾ ਨਾਗ ਜਿਹੜਾ ਕੁੰਡਲ ਇਹਨਾਂ ਨੇ ਫਿਰ ਵੜਨਾ ਸ਼ੁਰੂ ਕੀਤਾ। ਸ਼ਾਹੀਨ ਬਾਗ ਨੂੰ ਵੀ ਉਹਦੇ ਥੱਲੇ ਲਿਆ ਸੀ, ਕੋਰਟ ਨੇ ਭੇਜੇ ਸੀ ਜੀ ਇਹ ਨੈਗੋਸ਼ੀਏਟਰ ਕੋਈ ਹੋਰ ਥਾਂ ਲੈ ਲਓ, ਇਹ ਰੋਡ ਨਾ ਬਲੌਕ ਹੋਏ। ਉਹਨਾਂ ਨੇ ਕਿਹਾ ਵੀ ਆਲਰੇਡੀ ਕਿਉਂਕਿ ਉਹਨਾਂ ਨੇ ਬੁਲਡੋਜ਼ ਇਹ ਸਾਰੇ ਕਾਨੂੰਨ ਆਰਟੀਕਲ 370 CA ਵਗੈਰਾ ਕੀਤਾ। ਹੁਣ ਈਵਨ ਜਿਹਦੇ ਬਾਰੇ ਮੈਂ ਜ਼ਿਕਰ ਵੀ ਕੀਤਾ ਸੀ ਕਿ ਇਹਨਾਂ ਦਾ ਜਿਹੜਾ ਮੋਲ ਹੈ, ਜਿਹੜਾ ਅਦਰਵਾਈਜ਼ ਆਪਣੇ ਆਪ ਨੂੰ ਲਿਬਰਲ ਪ੍ਰੈਜ਼ੈਂਟ ਕਰਦਾ, ਸ਼ੇਖਰ ਗੁਪਤਾ ਜਿਹਦਾ ਇੱਕ ਪਪੂਲਰ ਪ੍ਰੋਗਰਾਮ ਕੱਟ ਦਾ ਕਲਟਰ ਦੇ ਥੱਲੇ ਉਹ ਲਿਖਦਾ, ਉਹਨੇ ਪੂਰਾ ਇਹਦੇ ਤੇ ਕਿਹਾ ਜੀ ਮੈਂ ਤਾਂ ਬਿਲਕੁਲ ਸਪੋਰਟ ਕਰਦਾ ਇਹਨਾਂ ਕਾਨੂੰਨਾਂ ਨੂੰ। ਫਿਰ ਉਹਨੇ ਕਿਹਾ ਜੀ ਇਹ ਮੋਦੀ ਦਾ ਟੈਸਟ ਹੈ, ਜਿਵੇਂ ਥੈਚਰ ਜਿਹਦੇ ਖਿਲਾਫ ਜਦੋਂ ਉਹਨੇ ਰਿਫਾਰਮ ਕੀਤਾ ਤੇ ਇਹ ਥੈਚਰ ਟੈਸਟ ਹੈ ਮੋਦੀ ਦਾ। ਔਰ ਇਸ ਆਰਟੀਕਲ 'ਚ ਇਹਨੂੰ ਵੀ ਉਹਨਾਂ ਨੇ ਰੈਫਰ ਕੀਤਾ ਸ਼ੇਖਰ ਗੁਪਤੇ ਨੂੰ ਕਿ ਵੀ ਇਹ ਥੈਚਰ ਮੂਵਮੈਂਟ ਕਹਿ ਕੇ ਮੋਦੀ ਦਾ ਮਾਚੋ ਇਮੇਜ ਵੇਚ ਰਿਹਾ ਕਿ ਦੇਖੋ ਕਿਵੇਂ ਮੋਦੀ ਨੇ ਹੀ ਹੈਜ਼ ਕਨਫਰੰਟਡ ਚਾਈਨਾ ਐਂਡ ਪਾਕਿਸਤਾਨ ਐਂਡ ਲਦਾਖ ਐਂਡ ਬਾਲਾਕੋਟ ਐਪੀਸੋਡ। ਜੁੱਤੀਆਂ ਉੱਥੋਂ ਵੀ ਖਾਧੀਆਂ, ਉੱਥੋਂ ਵੀ ਖਾਧੀਆਂ। ਅਸੀਂ 4th ਸੈਗਮੈਂਟ 'ਚ ਗੱਲ ਕਰਾਂਗੇ ਕਿ ਕਿਵੇਂ ਇਹਨਾਂ ਨੇ ਅਖੀਰ 100 ਗੰਢੇ ਵੀ ਖਾਣੇ ਨੇ, 100 ਜੁੱਤੀਆਂ ਵੀ ਖਾਣੀਆਂ ਜਿਹੜੀਆਂ ਪਹਿਲਾਂ ਵੀ ਖਾਧੀਆਂ ਨੇ। ਫਿਰ ਉਹਨਾਂ ਨੇ ਕਿਹਾ ਕਿ ਵੀ ਦੇਖੋ ਇਹ ਹਕੀਕਤ ਇਹ ਹੈ ਕਿ 2019 ਦੇ ਵਿੱਚ ਵੀ ਔਰ 2020 'ਚ ਵੀ ਉਧਰ ਬਾਲਾਕੋਟ 'ਚ ਵੀ ਅਭਿਨੰਦਨ ਔਰ ਮਿਗ ਇਹਨਾਂ ਦਾ ਕੀ ਹਾਲ ਹੁੰਦਾ ਹੈ, 2020 'ਚ ਚੀਨ ਜਿਹੜਾ ਉਸ ਗਲਵਾਨ ਵੈਲੀ 'ਚ ਕੀ ਹਾਲ ਕਰਦਾ, ਪਰ ਉਹਨੂੰ ਵੀ ਐਜ਼ ਏ ਵਿਕਟਰੀ। that is how post truth politics in India project the fake facade of leadership of RSS head honchos। ਇਹ ਦੇਖੋ ਕਿ ਕਿਵੇਂ ਹਾਰ ਨੂੰ ਜਿੱਤ 'ਚ ਬਦਲਣ ਦਾ ਇਹਨਾਂ ਦਾ ਝੂਠ ਦੀ ਜਿਹੜੀ ਮਸ਼ੀਨਰੀ ਆ ਉਹ ਕੰਮ ਕਰਦੀ ਹੈ। ਫਿਰ ਉਹਨਾਂ ਨੇ ਇਸ ਸਾਰੇ ਦੇ ਨਾਲ meanwhile the Sikh community is the most vibrant minority with a disproportionate share in agriculture and defense forces। The 1980s anti-Sikh pogrom and massacre of thousands of Sikhs by Indian army, RSS thugs and police is still ingrained in the mind of the second generation born after 1990. No wonder Sikh folklore and music recalls the brave stance of Sant Jarnail Singh Pindrawale and General Shabek Singh who fought for Sikh rights in the battle of Akal Takht। ਇਹਨਾਂ ਦਾ ਕੋਈ ਸਿੱਖ ਰਾਈਟਰ ਨਹੀਂ ਲਿਖਦਾ ਇਸ ਕਲੈਰਿਟੀ ਦੇ ਨਾਲ। ਔਰ ਇਹ ਨਹੀਂ ਹੈ ਕਿ ਵੀ ਉਹ ਹੁਣ ਲਿਖ ਰਹੇ ਨੇ। ਭੈਣ ਜੀ ਅਦੀਲਾ ਜੀ ਨੇ
ਜੂਨ 84 ਦੀ ਗੱਲ ਨੂੰ ਲੈ ਕੇ ਹਮੇਸ਼ਾ ਹੀ ਸੰਤ ਪਿੰਡਾਂ ਵਾਲਿਆਂ ਨੂੰ ਐਜ਼ ਏ ਆਈਕੋਨਿਕ ਫਿਗਰ ਦੇ ਤੌਰ ਤੇ ਪ੍ਰੈਜ਼ੈਂਟ ਕਰਦੇ ਨੇ, ਜਿਹੜੇ ਹੈ ਵੀ ਨੇ। ਔਰ ਹੁਣ ਵੀ ਜਦੋਂ ਇਹ ਬਾਰਡਰ ਤੋੜਿਆ, ਜਿਹੜੇ ਬਾਰਡਰ ਤੋਂ 7 ਜਿਹੜੇ ਉਹਨਾਂ ਨੇ ਬੈਰੀਕੇਡ ਤੋੜੇ ਪੰਜਾਬ ਬਾਰਡਰ ਤੋਂ ਨਿਕਲ ਕੇ, ਤੇ ਜਿਹੜਾ ਟਰੈਕਟਰ ਸਭ ਤੋਂ ਅੱਗੇ ਸੀ ਉਸ ਤੋੜਨ 'ਚ ਵੱਡਾ, ਜਿਹਨੂੰ ਉਹਨਾਂ ਦੇ ਇੱਕ ਸਿੰਘ ਨੇ ਕਿਹਾ ਵੀ ਉਹ ਤਾਂ ਇੱਕ ਟੈਂਕ ਬਣਿਆ ਹੋਇਆ ਸੀ, ਉਹਨਾਂ ਦੇ ਸਭ ਤੋਂ ਅੱਗੇ ਸੰਤ ਜਰਨੈਲ ਸਿੰਘ ਪਿੰਡਰਾਂ ਵਾਲਿਆਂ ਦੀ ਪਿਕਚਰ ਸੀ, ਨਿਸ਼ਾਨ ਸਾਹਿਬ ਸੀ। ਔਰ ਉਹ ਤੋੜਦਾ ਜਿਹੜਾ ਉਹ ਅੱਗੇ ਨਿਕਲਦਾ ਗਿਆ ਔਰ ਬਾਕੀ ਉਹਨੂੰ ਫੋਲੋ ਕਰਦੇ ਗਏ। ਔਰ ਇਹਦੇ 'ਚ ਉਹਨਾਂ ਨੇ ਬਿਲਕੁਲ ਠੀਕ ਕਿਹਾ ਕਿ ਵੀ ਇਹ ਸਿੱਖ ਕੌਮ ਜਿਹੜੀ ਜਿਨ੍ਹਾਂ ਨੇ RSS ਥਗਸ ਔਰ ਉਹਨਾਂ ਦੀ ਨਵੰਬਰ 84 'ਚ ਵੀ ਔਰ ਅਦਰਵਾਈਜ਼ ਦੇਖਿਆ, ਭਾਵੇਂ ਸੈਕੰਡ ਜਨਰੇਸ਼ਨ ਹੈ 1990 ਤੋਂ ਬਾਅਦ ਜਿਹੜੀ ਬੌਰਨ ਹੋਈ, ਪਰ ਉਹਨਾਂ ਦੇ ਲਈ ਜੇ ਅੱਜ ਉੱਥੋਂ ਦੀ ਸਿੰਘੂ ਸਟੇਜ ਦੇ ਉੱਤੇ ਦੇ ਬਾਵਜੂਦ ਕਾਮਰੇਡਾਂ ਦੇ ਇਤਰਾਜ਼ ਸੀ, ਉੱਥੇ ਵਾਰਾਂ ਉਹੀ ਗਾਈਆਂ ਜਾਂਦੀਆਂ ਨੇ, ਹਵਾਰੇ ਨੂੰ ਯਾਦ ਕੀਤਾ ਜਾਂਦਾ ਹੈ ਪਿੰਡਾਂ ਵਾਲਿਆਂ ਨੂੰ, ਔਰ ਉਹ ਸਾਰੇ ਦੌਰ ਨੂੰ ਇਹ ਦਿੱਲੀਏ ਉਹ ਦਿੱਲੀਏ ਮਤਲਬ ਇਵੇਂ ਉਹ ਲਲਕਾਰੇ ਮਾਰਦੇ ਨੇ। ਹੁਣ ਇਹ ਸਪਿਰਿਟ ਕਿੱਥੋਂ ਆਈ ਹੈ ਕਰੰਟ ਪੀਰੀਅਡ ਦੇ ਵਿੱਚ? ਇਹਦੇ 'ਚ ਕੋਈ ਸ਼ੱਕ ਨਹੀਂ ਕਿ ਸੰਤ ਜਰਨੈਲ ਸਿੰਘ ਪਿੰਡਰਾਂ ਵਾਲੇ ਜਿਹੜੇ ਅਕਸਰ ਇਹ ਕਹਿੰਦੇ ਸੀ ਕਿ ਵੀ ਦਿੱਲੀ ਕੀ ਹੈ, ਤੁਸੀਂ ਖਾਲਸਾ ਜੀ ਇਕੱਠੇ ਹੋਵੋ ਕੇਸਰੀ ਨਿਸ਼ਾਨ ਦੇ ਥੱਲੇ, ਜਦੋਂ ਮਰਜ਼ੀ ਦਿੱਲੀ ਮਾਰ ਲਓ। ਔਰ ਅੱਜ ਇਹ ਵਰਤਾਰਾ ਦੇਖਣ 'ਚ ਆ ਰਿਹਾ ਕਿ ਭਾਈ ਕਿਵੇਂ ਫਿਰ ਇਹਨਾਂ ਨੇ ਲਿਖਿਆ ਨਿਹੰਗ ਸਿੰਘਾਂ ਦੇ ਉੱਤੇ ਕਿ ਭਾਈ ਕਿਵੇਂ ਘੋੜ ਚੜੇ ਨਿਹੰਗ ਸਿੰਘ ਜਦੋਂ ਆਏ ਤੇ ਉਹਨਾਂ ਨੇ, ਔਰ ਜਿਵੇਂ ਉਹਨਾਂ ਨੇ ਭੈਣ ਜੀ ਅਦੀਲਾ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਟ੍ਰਿਬਿਊਟ ਦਿੱਤੀ ਹੈ, ਇਹ ਸਾਰੇ ਹਫਤੇ ਚੱਲ ਰਹੇ ਨੇ, ਸਰਸਾ ਤੋਂ ਚਮਕੌਰ ਦੀ ਗੜੀ ਔਰ ਸਰਹੰਦ ਦੇ। ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜੇ ਨਿਹੰਗ ਸਿੰਘ ਨੇ ਉਹਨਾਂ ਨੇ ਦੇ ਹੈਵ ਮੇਨਟੇਨਡ ਦਾ ਗਲੋਰੀਅਸ ਟ੍ਰੈਡੀਸ਼ਨ ਆਫ ਗੁਰੂ ਗੋਬਿੰਦ ਸਿੰਘ। ਗੁਰੂ ਗੋਬਿੰਦ ਸਿੰਘ was the 10th Sikh Guru and is known for being a spiritual master, military captain, strategist, poet and philosopher। ਇਹ ਜਿਹੜਾ ਇੱਕ ਸਾਡੀ ਪਾਕਿਸਤਾਨੀ ਭੈਣ ਵੱਲੋਂ ਆਈ ਟ੍ਰਿਬਿਊਟ, ਇਹ ਆਪਣੇ ਆਪ 'ਚ ਜਦੋਂ ਅਸੀਂ ਇਹ ਦੇਖ ਰਹੇ ਹਾਂ ਕਿ ਕਿਵੇਂ ਫਿਜ਼ਾ ਦੇ ਵਿੱਚ ਸਿੱਖੀ ਦਾ ਸੂਰਜ ਔਰ ਉਸ ਧਰਤੀ ਤੇ ਜਿਹੜਾ ਸਿੱਖ ਫਲਸਫਾ ਔਰ ਅੱਜ ਦੁਨੀਆ ਭਰ ਦੇ ਵਿੱਚ ਹੈ, ਤੇ ਇਹ ਗੁਰੂ ਦੀ ਰਹਿਮਤ ਔਰ ਬਖਸ਼ਿਸ਼ ਦੇ ਨਾਲ ਪੋਸੀਬਲ ਹੈ। ਫਿਰ ਉਹਨਾਂ ਨੇ ਕਿਹਾ ਕਿ ਨਿਹੰਗ ਸਿੱਖਸ ਆਰ ਨੋਨ ਫॉर देयर chivalry and simple life and have a tradition of not surrendering when it comes to principles. No wonder the appearance of Nihang Sikhs on the gates of Delhi drew a sharp response from Godi media, who termed them as terrorists and Khalistanis। ਕਿ ਵੀ ਉਹਨਾਂ ਦਾ ਤਾਂ ਹੈ ਹੀ ਹੈ, ਨਿਹੰਗਾਂ ਦਾ ਤਾਂ ਪਾਰਟੀ, ਨਿਹੰਗ ਪਰਸ਼ੀਅਨ ਜ਼ਬਾਨ ਦਾ ਲਫ਼ਜ਼ ਹੈ, ਇਹਦਾ ਮਤਲਬ ਮਗਰਮੱਛ ਵੀ ਹੁੰਦਾ ਹੈ। ਤੇ ਜੇ ਅਸੀਂ ਆਪਣੇ ਫੋਕਲੋਰ 'ਚ ਦੇਖੀਏ ਤੇ ਗੁਰਬਾਣੀ 'ਚ ਹੈ ਨਿਰਭਉ ਹੋਏ ਸੇ ਭੈ ਨਿਹੰਗਾ, ਕਿ ਜਿਹਦੇ ਅੰਦਰੋਂ ਜਿਹੜਾ ਖੌਫ ਨੂੰ ਖਤਮ ਕਰ ਦੇ, ਜਿਹੜਾ ਮਰਨ ਦੇ ਲਈ ਤਿਆਰ ਹੈ। ਔਰ ਜੇ ਇਸਲਾਮਿਕ ਪਾਰਲੇ 'ਚ ਜਾਂ ਇਸਲਾਮਿਕ ਜੰਗਾਂ ਦੇ ਹਵਾਲੇ ਨਾਲ ਜਿਨ੍ਹਾਂ ਨੂੰ ਜਾਨ ਇਸਾਰ ਕਹਿੰਦੇ ਸੀ ਕਿ ਉਹਨਾਂ ਨੇ ਸਿਰ ਤੇ ਜਿਹੜਾ ਕਫਨ ਬੰਨੇ ਔਰ ਉਹ ਜਾਨ ਇਸਾਰ ਕਰਨ ਲਈ ਤਿਆਰ ਨੇ, ਜਿਹੜੀ ਜਿਹਾਦ ਦੀ ਜੰਗ ਹੈ ਔਰ ਜਿਹੜਾ ਉਸ ਦੇ ਵਿੱਚ ਸੀ ਜਿਹੜਾ ਗਾਜ਼ੀ ਬਣ ਕੇ ਉਤਰਦਾ ਸੀ। ਸੋ ਨਿਹੰਗ ਸਿੰਘ ਇਹੀ ਨੇ, ਨਿਰਭਉ ਹੋਏ ਸੋ ਭੈ ਨਿਹੰਗਾ। ਔਰ ਫਿਰ ਉਹਨਾਂ ਨੇ ਜਿਹੜਾ ਇਹ ਕਿਹਾ ਕਿ ਵੀ ਕਿਵੇਂ ਸਿੱਖ ਡਾਇਸਪੋਰਾ ਇਨ ਨਾਰਥ ਅਮਰੀਕਾ, ਯੂਰਪ, ਆਸਟ੍ਰੇਲੀਆ, ਸਾਊਥ ਈਸਟ ਏਸ਼ੀਆ and even Africa has become an enterprising lot and has expanded its political space by joining top leadership positions in Canada, USA, even UK. Recent statement by Canadian PM Justin Trudeau in support of Sikh farmers is a result of Sikh political power in Canada. The Indian Ministry of External Affairs shamelessly reacted to a very serious question of human rights raised by Canadian PM। ਇਹੀ ਨਹੀਂ ਵੀ ਉਹਨਾਂ ਦੀ ਫੋਰਨ ਮਿਨਿਸਟਰੀ ਨੇ ਰਿਐਕਟ ਕੀਤਾ, 22 ਐਕਸ ਐਂਬੈਸਡਰ ਇੰਡੀਆ ਦੇ ਉਹ ਜਸਟਿਨ ਟਰੂਡੋ ਨੂੰ ਲਿਖ ਰਹੇ ਨੇ, ਉਹਨਾਂ ਨੂੰ ਡੈਮੋਕ੍ਰੇਸੀ ਸਮਝਾ ਰਹੇ ਨੇ। ਸੋ ਸ਼ੇਮਲੈਸ ਦੇ ਹੈ ਹੀ ਨੇ। ਫਿਰ ਉਹਨਾਂ ਨੇ ਜਿਹੜਾ ਉਹਨਾਂ ਨੇ ਕਿਹਾ ਗੋਦੀ ਮੀਡੀਆ ਔਰ ਦੂਸਰੇ ਦਾ ਜ਼ਿਕਰ ਕਰਦੇ ਕਿ ਵੀ ਉਹਨਾਂ ਨੇ ਦੇ ਹੈਵ ਟਰਾਈ ਟੂ ਲਿੰਕ ਪਾਕਿਸਤਾਨ ਐਂਡ ਚਾਈਨਾ ਵਿਦ ਸਿੱਖ ਫਾਰਮਰਸ ਵਿਦ ਏ ਵਿਊ ਟੂ ਡੈਂਟ ਦਾ ਫਾਰਮਰਸ ਮੂਵਮੈਂਟ। ਉਹਨਾਂ ਨੇ ਕਿਹਾ RSS media, Godi media and RSS cabal should reflect that it's Modi's fascist policies that are driving the minorities away from Indian Union. Blaming Pakistan or China would make India a laughing stock। वाकई laughing stock है कि भी ਗੱਲ ਤੁਸੀਂ ਤੁਹਾਡੀਆਂ ਨੀਤੀਆਂ ਨੇ ਲਿਆ ਕੇ ਸਭ ਕੁਝ ਖੜਾ ਕੀਤਾ। ਔਰ ਫਿਰ ਉਹਨਾਂ ਨੇ ਜਿਹੜਾ ਜਿਹੜੀਆਂ ਨੇ ਕੋਟ ਦਿੱਤੀਆਂ ਨੇ ਆਰਟੀਕਲਸ ਚੋਂ ਕਿ ਵੀ ਕਿਵੇਂ ਜਿਹੜਾ ਪਾਕਿਸਤਾਨੀ ਪਬਲਿਕ ਐਂਡ ਗੋਦੀ ਮੀਡੀਆ ਅਬਾਊਟ ਦਾ ਹਿਸਟੋਰੀਕਲ ਕੰਟੈਕਸਟ ਆਫ ਦਾ ਇਸ਼ੂਜ਼ ਬਾਈ ਟੇਕਿੰਗ ਅ ਫਿਊ ਲੀਵਸ
from our article in English Daily ਸਾਮੀ ਜਿਹੜੇ ਇਹਨਾਂ ਦੇ ਭੈਣ ਜੀ ਅਦੀਲਾ ਨੌਰੀਨ ਜੀ ਦੇ ਲਿਖੇ ਹੋਏ ਨੇ, ਉਹਨਾਂ ਨੇ ਉਹਦੀ ਬੈਕਗਰਾਉਂਡ ਦਿੱਤੀ ਹੈ ਕਿ ਕਿਵੇਂ ਸੰਤ ਪਿੰਡਾਂ ਵਾਲਿਆਂ ਨੇ ਧਰਮ ਯੁੱਧ ਮੋਰਚੇ ਵੇਲੇ ਆਨੰਦਪੁਰ ਸਾਹਿਬ ਰੈਜ਼ੋਲੂਸ਼ਨ ਜਿਹੜਾ ਅਲਟੀਮੇਟਲੀ ਆਪਣੇ ਪਾਣੀਆਂ ਤੇ ਹੱਕ ਦੀ ਗੱਲ ਸੀ, ਰਿਟਰਨ ਆਫ ਚੰਡੀਗੜ੍ਹ ਸੀ, ਔਰ ਉਹਨਾਂ ਨੇ ਫਿਰ ਅਗੇਨ ਕਿਹਾ ਕਿ ਵੀ ਉਹਨਾਂ ਦੀ ਸਿੰਸ ਇਜ਼ ਮਾਰਟੀਰਡਮ ਪਿੰਡਰਾਵਾਲੇ ਹੈਜ਼ ਰਿਮੇਨਡ ਏ ਲੀਜੈਂਡ ਇਨ ਸਿੱਖ ਹਿਸਟਰੀ, ਕਿ ਉਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੇ ਲੈਜੈਂਡ ਨੇ। ਔਰ ਗੋਦੀ ਮੀਡੀਆ ਹੁਣ ਕਨਕਲੂਡ ਕੀਤਾ ਉਹਨਾਂ ਨੇ, ਗੋਦੀ ਮੀਡੀਆ ਸ਼ੁੱਡ ਨੋ that Khalistan is an issue the Sikh community regards as legitimate struggle। और ये सानू समझण दी भी लोड़ है कि दुश्मन ये लड़ाई फार्मर्स दे अगेंस्ट नहीं लड़ रहा, ਜਾਂ ਤਿੰਨ खेती कानूनां दे हक च दुश्मन नहीं अपना लामबंदी कर रहे, वो खालिस्तान दे खिलाफ ही स्ट्रगल लड़ रहे हैं। From grandeur of Sikh rule in the subcontinent to the bitter memories of Operation Blue Star and desecration of Akal Takht, Khalistan has remained a dream for Indian Sikhs and the diaspora। ਅੱਜ ਵੀ ਜਦੋਂ ਹੁਣ ਹਰ ਥਾਂ ਕੋਟ ਹੋ ਰਿਹਾ ਰਣਜੀਤ ਸਿੰਘ ਦੇ ਰਾਜ ਦੀ ਗੱਲ, ਕਿਵੇਂ ਇਨਸਾਫ ਸੀ, ਕਿਵੇਂ ਉਸ ਧਰਤੀ ਦੇ ਉੱਤੇ ਸੀ, ਉਹ ਜਿਹੜੀ ਯਾਦ ਹੈ ਰਾਜ ਦੀ ਉਹ ਵੀ ਦਿਲਾਂ 'ਚ ਹੈ। ਜੋ ਇਹਨਾਂ ਨੇ ਸਾਡੇ ਨਾਲ ਜੂਨ 84 ਔਰ ਦੂਸਰੇ ਪੀਰੀਅਡ 'ਚ ਕੀਤਾ ਅਕਾਲ ਤਖਤ ਨੂੰ ਦੀ ਬੇਹਰਮਤੀ ਕੀਤੀ, ਟੈਂਕਾਂ ਤੋਪਾਂ, ਉਹ ਵੀ ਸਾਡੇ ਦਿਲਾਂ 'ਚ ਹੈ। ਔਰ ਇਹ ਭਾਰਤ ਦੀ ਕਬਜ਼ੇ ਵਾਲੇ ਸਿੱਖਾਂ 'ਚ ਵੀ ਔਰ ਡਾਇਸਪੋਰਾ 'ਚ ਵੀ ਇਹ ਡ੍ਰੀਮ ਹੈ। ਔਰ ਕਨਕਲੂਜਨ 'ਚ ਹੈ the emergence of the Sikh factor in the farmers' protest is a reality that Modi and his cronies in corporate India cannot deflect। कि जो मर्जी कर लो ਤੁਹਾਨੂੰ ਅਲਟੀਮੇਟਲੀ ਸਿੱਖ ਹੀ ਨਜ਼ਰ ਆਏਗਾ, ਉਹੀ ਡਾਂਗ ਫੜ ਕੇ ਖਲੋਤਾ ਹੈ, ਨੇਜ਼ਾ ਫੜ ਕੇ ਖਲੋਤਾ ਹੈ। ਦਿਸ ਸੀਜ ਆਫ ਦਿੱਲੀ ਬਾਈ ਵੇਲੈਂਟ ਸਿੱਖ ਫਾਰਮਰਸ, ਬਹਾਦਰ ਸਿੱਖ ਕਿਸਾਨਾਂ ਨੇ ਜਿਹੜੀ ਦਿੱਲੀ ਦੀ ਘੇਰਾਬੰਦੀ ਕੀਤੀ ਹੈ, ਵਿਲ ਡਿਕਟੇਟ ਵੈਦਰ ਇੰਡੀਆ ਬਿਕਮਸ ਏ ਹਿੰਦੂਤਵਾ ਰਿਪਬਲਿਕ, ਕਿ ਜੇ ਇਹ ਲੜਾਈ ਲੂਜ਼ ਹੁੰਦੀ ਹੈ ਤੇ ਫਿਰ ਇੰਡੀਆ ਹਿੰਦੂਤਵੀ ਰਿਪਬਲਿਕ ਬਣੇਗਾ, ਔਰ ਰਿਟੇਨਸ ਸਮ ਸੈਂਬਲੈਂਸ ਆਫ ਏ ਸੈਕੂਲਰ ਪੋਲਿਟੀ, ਦਾ ਬੈਟਲ ਗੋਜ਼ ਔਨ, ਜੰਗ ਜਾਰੀ ਹੈ। ਔਰ ਅਸੀਂ ਬਿਲਕੁਲ ਇਸ ਨਾਲ ਮੁਤਫਿਕ ਹੈ ਕਿ ਵੀ ਇਹ ਜੰਗ ਜਾਰੀ ਹੈ। ਔਰ ਇਸ ਵੇਲੇ ਦੁਸ਼ਮਣ ਦੇ ਆਪਣੇ ਦਾਅ ਪੇਚ ਨੇ, ਪਰ ਅਲਟੀਮੇਟਲੀ ਸ਼ਾਹ ਮੁਹੰਮਦ ਦੀ ਗੱਲ ਨਾਲ ਮੈਂ ਭੈਣ ਜੀ ਔਰ ਉਹਨਾਂ ਦੇ ਫਰਜ਼ੰਦ ਦੀ ਲਿਖਤ ਨੂੰ ਟ੍ਰਿਬਿਊਟ ਦਿਆਂਗਾ। ਜਿਹੜੀ ਗੱਲ ਸ਼ਾਹ ਮੁਹੰਮਦ ਨੇ ਕਹੀ ਸੀ ਕਿ ਸ਼ਾਹ ਮੁਹੰਮਦਾ ਗੱਲ ਤਾਂ ਸੋਈ ਹੋਸੀ ਜਿਹੜੀ ਕਰੇਗਾ ਖਾਲਸਾ ਪੰਥ ਮੀਆਂ, ਸੋ ਇਹ ਖਾਲਸਾ ਪੰਥ ਹੀ ਹੁਣ ਇਹ ਦਿੱਲੀ ਦੇ ਫੇਟ ਨੂੰ ਡਿਸਾਈਡ ਕਰੇਗਾ। ਇਹ ਠੀਕ ਹੈ, ਇਹ ਬੈਟਲ ਜ਼ਰੂਰ ਹੈ, ਫਾਈਨਲ ਵਾਰ ਜਿਹੜੀ ਹੈ ਉਹਦੀਆਂ ਟਰਮਸ ਅਸੀਂ ਡਿਕਟੇਟ ਕਰਾਂਗੇ। ਔਰ ਇਹ ਹਿੰਦੂਤਵਾ ਦੀ, ਹਿੰਦੀ ਹਿੰਦੁਸਤਾਨ ਦੀ ਜਿਹੜੀ ਇੱਕ ਪੱਖਪਾਤੀ ਔਰ ਇੱਕ ਨਫ਼ਰਤ ਭਰਪੂਰ ਆਈਡੀਓਲੋਜੀ ਹੈ, ਇਹਨੂੰ ਲੌਕ ਸਟਾਕ ਐਂਡ ਬੈਰਲ ਇਹਨਾਂ ਦੇ ਹਿੰਦ ਮਹਾਸਾਗਰ ਜਿਹਨੂੰ ਕਹਿ ਕੇ ਬੜਾ ਖੁਸ਼ ਹੁੰਦੇ ਨੇ, ਉਸ ਦੇ ਪਾਣੀਆਂ 'ਚ ਇਸ ਨੂੰ ਰੋੜਾਂਗੇ, ਇਸ ਬਾਰੇ ਕੋਈ ਸ਼ੱਕ ਸ਼ੁਬਾ ਨਹੀਂ ਹੈ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣੇ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।